असलामुअलैकुम सब दोस्तों ਨੂੰ न्यूयॉर्क तो बूटा हाजिर है ਤੁਹਾਡੀ ਖਿਦਮਤ ਦੇ ਵਿੱਚ। ਕੁਝ ਚੰਦ ਅਹਿਮ ਖਬਰਾਂ ਦਾ ਪਤਾ ਚੱਲਿਆ ਸੀ, ਮੈਂ ਕਿਹਾ ਤੁਹਾਡੇ ਨਾਲ ਸ਼ੇਅਰ ਕਰ ਲਈਏ। ਇੱਕ ਤੇ ਬਹੁਤ ਵੱਡਾ ਜੋਕ ਅੱਜ ਦੇ ਦਿਨ ਦਾ, ਅਕਤੂਬਰ 5 ਦਾ, ਉਹ ਹੈ ਕਿ ਨੂਨ ਲੀਗ ਨੇ ਆਪਣਾ ਸੋਸ਼ਲ ਮੀਡੀਆ ਟੀਮ ਦਾ ਮੈਸੇਜ ਜਿਹੜਾ ਦਿੱਤਾ ਅੱਜ ਕਿ ਪਾਕਿस्तान ਦੀ ਸਭ ਤੋਂ ਵੱਡੀ ਰਜ਼ਾਕਾਰ ਸੋਸ਼ਲ ਮੀਡੀਆ ਟੀਮ ਤੇ ਮੇਰੇ ਹਿਸਾਬ ਦੇ ਵਿੱਚ ਤੇ ਇਹ ਇੱਕ ਜੋਕ ਆ, ਕਿਉਂਕਿ ਉਹ ਸਵਾਏ ਪੈਸਿਆਂ ਤੋਂ ਉਹਨਾਂ ਦਾ ਕੋਈ ਟਵੀਟ ਨਹੀਂ ਕਰਦਾ, ਕੋਈ ਉਹਨਾਂ ਦੀ ਫੇਸਬੁੱਕ ਨਹੀਂ, ਕੋਈ ਹੋਰ ਚੀਜ਼ ਨਹੀਂ ਹੈ। ਅੱਛਾ, ਉਸ ਤੋਂ ਬਾਅਦ ਦੂਸਰੀ ਚੀਜ਼ ਜਿਹੜੀ ਆਪਣੀ ਸਭ ਤੋਂ ਅਹਿਮ ਆ, ਜਿਹਦੇ ਵਾਸਤੇ ਖਾਨ ਸਾਹਿਬ ਲੌਂਗ ਮਾਰਚ ਤੇ ਬਾਕੀ ਸਾਰੇ ਮਸਲੇ ਚੱਲਦੇ ਪਏ ਨੇ, ਉਹ ਅਨਫੋਰਚੂਨੇਟਲੀ ਅਸੀਂ ਇਸ ਮਹੀਨੇ ਦੀ ਬਰਕਤ ਨਾਲ 12 ਰਬੀਉਲ ਅਵਲ ਦਾ ਵੇਟ ਕਰਦੇ ਕਰਦੇ ਉਹ ਸਾਰਾ ਜਿਹੜਾ NRO ਸੀਗਾ ਉਹ ਅਸੀਂ ਭੁਗਤਾ ਚੁੱਕੇ ਹਾਂ। ਉਹਦੇ ਵਿੱਚ ਜਿਹੜੀ ਇਹਨਾਂ ਦੀ NRO 2 ਆ ਉਹ ਕੰਪਲੀਟ ਹੋ ਗਈ ਆ। ਉਹਦੇ ਵਿੱਚ ਬੀਬੀ ਜਿਹੜੀ ਆ ਉਹ ਲੰਡਨ ਪਹੁੰਚ ਗਈ ਆ। ਲੇਕਿਨ ਜਿਹੜਾ ਸਭ ਤੋਂ ਵੱਡਾ ਮਸਲਾ ਖਾਨ ਸਾਹਿਬ ਨੇ ਦੱਸਿਆ ਸੀਗਾ ਕਿ 11,000 ਕਰੋੜ ਪਾਕਿਸਤਾਨ ਦਾ ਉਹ ਇਹ ਖਾਂਦੇ ਪਏ ਆ ਤੇ ਉਹ ਖਾ ਚੁੱਕੇ ਨੇ। ਉਹ ਖਾ ਇਸ ਤਰ੍ਹਾਂ ਚੁੱਕੇ ਨੇ ਕਿ ਉਹ ਕੰਪਲੀਟ ਹੋ ਗਿਆ ਆ। ਉਹਦੇ ਵਿੱਚ ਸਭ ਬਿਜ਼ਨਸਮੈਨ, ਸਭ ਪੋਲੀਟੀਸ਼ੀਅਨ ਤੇ ਸਭ, ਉਸ ਤੋਂ ਬਾਅਦ ਬਹੁਤ ਵੱਡੀ ਤਾਦਾਦ ਸਾਡੇ ਜਨਰਲਸ ਦੀ ਆ। ਉਹ 'ਚ ਕਮ ਅਜ਼ ਕਮ ਜਿਹੜੇ ਅਗਲੇ 2 ਆਰਮੀ ਚੀਫ ਆਫ ਸਟਾਫ ਨਾਮਜ਼ਦ ਜਿਹੜੇ ਹੋਣੇ ਆ, ਉਹਨਾਂ ਦੇ ਉੱਤੇ ਵੀ 50-50 ਕਰੋੜ ਦੇ ਲਾਗੇ ਉਹਨਾਂ ਤੇ ਜਾਂ ਉਹਨਾਂ ਦੀਆਂ ਫੈਮਲੀਆਂ ਤੇ ਕੇਸਿਸ ਸੀਗੇ, ਜਿਹੜੇ ਕਿ ਨੈਬ ਦੇ ਇਸ ਕਾਨੂੰਨ ਦੀ ਵਜ੍ਹਾ ਤੋਂ ਖਤਮ ਹੋ ਗਏ ਆ। ਤੇ ਟੋਟਲ ਕੋਈ 50 ਦੇ ਕਰੀਬ ਨੇ ਆਪਣੇ ਜਨਰਲਸ ਜਾਂ ਉਹਨਾਂ ਤੋਂ ਛੋਟੇ ਲੈਵਲ ਦੇ, ਜਿਨ੍ਹਾਂ ਦੇ ਉੱਤੇ ਨੈਬ ਦੇ ਕੇਸ ਸੀਗੇ ਤੇ ਉਹ ਸਭ ਬੰਦ ਹੋ ਗਏ ਆ। ਦੂਸਰਾ, NRO ਕੰਪਲੀਟ ਹੋਣ ਦੇ ਵਿੱਚ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਜਲਦੀ ਇਹਨਾਂ ਨੂੰ ਹੋ ਜਾਣਾ ਸੀਗਾ। ਇਹਦੇ ਵਿੱਚ ਬਹੁਤ ਵੱਡੀ ਤਾਦਾਦ ਮੇਜਰ, ਉਸ ਤੋਂ ਬਾਅਦ ਬ੍ਰਿਗੇਡੀਅਰ ਤੇ ਇਹ ਉਹ, ਮਤਲਬ ਕਿ ਛੋਟੇ ਵੱਡੇ ਸਭ ਜਿਹੜੇ ਨੇ ਆਰਮੀ ਆਫਿਸਰ, ਉਹਨਾਂ ਚੋਂ ਕੋਈ 2,500-3 ਹਜ਼ਾਰ ਜਿਹੜੇ ਨੇ ਉਹਨਾਂ ਨੂੰ ਬਾਜਵਾ ਸਾਹਿਬ ਆਪਣੀ ਅਥਾਰਟੀ ਇਸਤੇਮਾਲ ਕਰਦੇ ਹੋਏ ਉਹਨਾਂ ਨੂੰ ਜਾਬ ਤੋਂ ਕੱਢ ਚੁੱਕੇ ਨੇ। ਉਹਨਾਂ ਨੂੰ ਕੋਈ ਪੈਨਸ਼ਨ ਨਹੀਂ ਮਿਲੇਗੀ, ਕੋਈ ਰਿਟਾਇਰਮੈਂਟ ਨਹੀਂ, ਕੁਛ ਨਹੀਂ, ਕਿਉਂਕਿ ਉਹਨਾਂ ਨੇ ਅੱਛੀ ਸਲਾਹ ਦਿੱਤੀ ਸੀ ਕਿ ਤੁਸੀਂ ਆਵਾਮ ਦੇ ਖਿਲਾਫ ਨਾ ਜਾਓ, ਲੇਕਿਨ ਉਹ ਬਾਜਵਾ ਸਾਹਿਬ ਨੂੰ ਨਹੀਂ ਅੱਛੀ ਲੱਗੀ ਤੇ ਉਹਨਾਂ ਨੂੰ ਕੱਢ ਦਿੱਤਾ ਵਿਚਾਰਿਆਂ ਨੂੰ। ਉਹ ਵਿਚਾਰੇ ਹੁਣ ਅਦਾਲਤਾਂ ਦੇ ਵਿੱਚ ਧੱਕੇ ਖਾਂਦੇ ਪਏ ਆ। ਲੇਕਿਨ ਆਰਮੀ ਦਾ ਜਿਹੜਾ ਕਾਨੂੰਨ ਆ ਉਹਦੇ ਵਿੱਚ ਇੱਕ ਦਫਾ ਚੀਫ ਆਫ ਆਰਮੀ ਸਟਾਫ ਨੇ ਤੁਹਾਨੂੰ ਜਾਬ ਤੋਂ ਕੱਢ ਦਿੱਤਾ ਤੇ ਉਹ ਕਿਸੇ ਜਗ੍ਹਾ ਚੈਲੰਜ ਨਹੀਂ ਹੋ ਸਕਦਾ। NRO 2 ਦੇ ਵਿੱਚ ਜਿਹੜਾ ਸਾਰੀਆਂ ਪਾਰਟੀਆਂ ਨੇ ਮਿਲ ਕੇ ਇਹਨੂੰ ਕਾਨੂੰਨ ਬਣਾਇਆ, ਲਾਜ਼ਮੀ ਗੱਲ ਆ ਕਿ ਉਹਦੇ ਵਿੱਚ ਅਦਾਲਤਾਂ ਵੀ ਮਿਲੀਆਂ ਹੋਈਆਂ ਸੀਗੀਆਂ, ਨਹੀਂ ਤਾਂ ਇੱਦਾਂ ਦਾ ਕਾਨੂੰਨ ਤੇ ਇਸ ਤਰ੍ਹਾਂ ਕੋਈ ਬਾਹਰ ਨਹੀਂ ਸੀ ਜਾ ਸਕਦਾ। ਬਾਕੀ ਬੂਟੇ ਦੇ ਖਿਲਾਫ ਤੇ ਲਾਜ਼ਮੀ ਗੱਲ ਆ, ਫੌਜ ਵੀ ਬਗਲੋਲ, ਬਾਕੀ ਅਦਾਲਤਾਂ ਤੇ ਇਹ ਉਹ ਸਭ ਬੂਟੇ ਦੇ ਖਿਲਾਫ ਹੋਣਗੀਆਂ ਇਸ ਵੀਡੀਓ ਤੋਂ ਬਾਅਦ। ਤੇ ਉਹਦੇ ਵਿੱਚ ਇਹ ਆ ਜੀ ਕਿ ਪਹਿਲੇ ਤਾਂ ਕੇਸ ਖਤਮ ਹੋ ਗਏ, ਉਸ ਤੋਂ ਬਾਅਦ ਇਹਨਾਂ ਦੇ ਕੇਸ ਖਤਮ ਹੋਣ ਤੋਂ ਬਾਅਦ ਉਹਦੇ ਵਿੱਚ ਕੁਝ ਸਹਾਫੀ ਨੇ, ਕੁਝ ਜਨਰਲਸ ਨੇ, ਕੁਝ ਬਿਜ਼ਨਸਮੈਨ ਨੇ ਤੇ ਨਾਲ ਇਹਨਾਂ ਦੇ ਪੋਲੀਟੀਸ਼ੀਅਨਸ ਨੇ। ਇਹਨਾਂ ਦੇ ਕੇਸ ਖਤਮ ਹੋ ਗਏ ਆ ਤੇ ਇਹਦੇ ਬਦਲੇ ਦੇ ਵਿੱਚ ਜਨਰਲ ਬਾਜਵਾ ਨੂੰ
ਸੇਫ ਐਗਜ਼ਿਟ ਦਿੱਤਾ ਜਾਏਗਾ ਪਾਕਿਸਤਾਨ ਚੋਂ ਕਿ ਇਹਨਾਂ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ, ਕੋਈ ਆਰਟੀਕਲ 6 ਲੈ ਕੇ ਨਹੀਂ ਆਏਗਾ। ਬਾਜਵਾ ਐਂਡ ਫੈਮਲੀ ਤੇ ਫਰੈਂਡਸ ਇਹਨਾਂ ਨੂੰ ਮੁਲਕ ਤੋਂ ਬਾਹਰ ਜਾਣ ਦੀ ਆਨਰੇਬਲ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਪਾਂ ਕਰਕੇ ਹਸਪਤਾਲ, ਉੱਥੇ ਹਸਪਤਾਲ ਤੋਂ ਜਾਂਦੇ ਨਹੀਂ ਇਹ, ਹਸਪਤਾਲ ਤੋਂ 2 ਮਹੀਨੇ ਪਹਿਲੇ ਹੋਇਆ। ਇਹਨਾਂ ਨੂੰ ਪਾਂ ਕਰਕੇ ਤੁਸੀਂ 에ਅਰਪੋਰਟ ਤੱਕ ਲੈ ਕੇ ਜਾਓਗੇ, ਫਿਰ ਉਹੀ ਗੱਡੀਆਂ ਪਾਂ ਕਰਦੀਆਂ, ਅੱਗ ਲਾਉਂਦੀਆਂ, ਫਿਰ ਇਹਨਾਂ ਨੂੰ ਪਾਕਿਸਤਾਨ ਲੈ ਕੇ ਆਉਣਗੀਆਂ। ਮੌਜਾਂ ਤੇ ਐਸ਼ਾਂ ਸਾਰਾ ਕੁਝ ਇਹਨਾਂ ਨੂੰ ਮਿਲੇਗਾ NRO 2 ਦੀ ਵਜ੍ਹਾ ਤੋਂ। ਤੇ ਉਸ ਤੋਂ ਬਾਅਦ ਇਹਨਾਂ ਦਾ ਅਗਲਾ ਕੰਮ ਜਿਹੜਾ ਉਹ ਜਿਹੜੀਆਂ ਕੁਝ ਆਡੀਓ ਲੀਕਸ ਹੋਈਆਂ ਸੀਗੀਆਂ ਉਹ ਆਪਣੇ ਕੁਝ ਪਾਕਿਸਤਾਨ ਦੇ ਮੁਹਿੱਬੇ ਵਤਨ ਜਿਨ੍ਹਾਂ ਨੂੰ ਤੁਸੀਂ ਕਹਿ ਲਓ ਕਿ ਮਾਰਖੋਰ, ਉਹਨਾਂ ਦੀਆਂ ਸੀਗੀਆਂ। ਤੇ ਅਗਲੀ ਕਿਸ਼ਤ ਜਿਹੜੀ ਉਹਨਾਂ ਨੇ ਸੰਭਾਲ ਕੇ ਰੱਖੀ ਹੋਈ ਆ, ਉਹ ਛੇਤੀ ਆ ਸਕਦੀ ਆ ਜੇ ਇਹਨਾਂ ਨੇ ਆਵਾਮ ਤੇ ਕੋਈ ਜ਼ੁਲਮ ਕੀਤਾ ਤੇ। ਉਹਦੇ ਵਿੱਚ ਬਗਲੋਲ ਸਾਹਿਬ ਵੀ ਨੇ, ਉਹਦੇ ਵਿੱਚ ਕੁਝ ਜੱਜ ਹਜ਼ਰਾਤ ਤੇ ਪੁਲਿਸ ਵਾਲੇ ਕਿੰਨੇ ਹੀ ਨੇ। ਬਾਕੀ ਸ਼ਰੀਫ ਫੈਮਿਲੀ ਤਾਂ ਸਾਰੀ ਉਹਦੇ ਵਿੱਚ ਫਿਲਮਾਂ ਸਮੇਤ ਉਹਦੇ ਵਿੱਚ ਆ। ਹੱਥ ਪੈਰ ਸਭ ਇਹਨਾਂ ਦੇ ਡੁੱਬੇ ਹੋਏ ਆ ਉਸ ਆਡੀਓ ਲੀਕ ਦੇ ਵਿੱਚ। ਤੇ ਇਹਨਾਂ ਨੇ ਮਾਫੀ ਮੰਗੀ ਆ ਕਿ ਤੁਸੀਂ ਜਾਣਦੇ ਹੋ ਅਸੀਂ ਤੋਬਾ ਕੀਤੀ ਆ ਗਲਤ ਕੰਮਾਂ ਤੋਂ, ਓਨਾ ਨਹੀਂ ਖਾਵਾਂਗੇ ਜਿੰਨਾ ਅਸੀਂ ਪਹਿਲੇ ਖਾਂਦੇ ਹੁੰਦੇ ਸੀ। ਤੇ ਦੇਖੋ ਕੀ ਬਣਦਾ। ਤੇ ਉਹ ਆਪਣਾ ਕੌਮ ਦਾ, ਪਾਕਿਸਤਾਨੀ ਕੌਮ ਦਾ ਹੀਰੋ ਹੈਕਰ, ਉਹ ਸਾਡੇ ਆਪਣਿਆਂ ਚੋਂ ਹੀ ਆ। ਤੇ ਉਹਨੇ ਆਪਣਾ ਨਾਮ ਨਹੀਂ ਦੱਸਣਾ, ਜਾਂ ਕਿਉਂਕਿ ਉਹ ਅੰਡਰ ਕਵਰ ਨੇ ਤੇ ਮਾਰਕ ਹੋ, ਤੁਹਾਨੂੰ ਪਤਾ ਕਿ ਉਹਨਾਂ ਦੇ ਕੰਮ ਤੋਂ ਹੀ ਪਤਾ ਲੱਗਦਾ, ਉਹ ਆਪਣਾ ਨਾਮ ਤੇ ਜਗ੍ਹਾ ਨਹੀਂ ਦੱਸਦੇ। ਤੇ ਦੂਸਰਾ ਹਾਂਜੀ, ਜਿਹੜਾ ਕਿ ਫੈਸਲਾ ਵੱਡੇ ਹਾਜੀ ਬਗਲੋਲ ਨੇ ਕੀਤਾ ਆ, ਉਹਦੇ ਵਿੱਚ ਇਹਨਾਂ ਦੀ ਫੈਮਿਲੀ ਨੂੰ, ਇਹਨਾਂ ਦੇ ਦੋਸਤਾਂ ਨੂੰ ਤੇ ਬਾਕੀ ਜਿੰਨੇ ਵੀ ਇਹਨਾਂ ਦੇ ਅੱਗੇ ਪਿੱਛੇ ਲੋਕ ਖਿਦਮਤ ਕਰਨੇ ਵਾਲੇ ਆ, ਉਹਨਾਂ ਦੇ ਉੱਤੇ ਕੋਈ ਅਦਾਲਤ ਕੇਸ ਨਹੀਂ ਚਲਾ ਸਕਦੀ। ਜਿਨ੍ਹਾਂ ਨੂੰ ਇਹਨਾਂ ਨੇ ਜਾਬ ਤੋਂ ਕੱਢ ਦਿੱਤਾ ਆ, ਕਿਉਂਕਿ ਜਦੋਂ ਪਿਛਲਾ ਲੌਂਗ ਮਾਰਚ ਹੋਇਆ ਉਹਦੇ ਵਿੱਚ ਕੁਝ ਲੋਕ ਸੀਗੇ ਆਰਮੀ ਦੇ ਜਿਨ੍ਹਾਂ ਨੇ ਹੁਕਮ ਨਹੀਂ ਸੀ ਮੰਨਿਆ, ਉਹਨਾਂ ਨੂੰ ਵੀ ਇਹਨਾਂ ਨੇ ਕੰਮ ਤੋਂ ਕੱਢ ਦਿੱਤਾ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਪਾਕਿਸਤਾਨੀ ਆਵਾਮ ਦੇ ਉੱਤੇ ਜ਼ੁਲਮ ਨਹੀਂ ਕਰ ਸਕਦੇ, ਤੇ ਇਹਨਾਂ ਨੇ ਕੰਮ ਤੋਂ ਕੱਢ ਦਿੱਤਾ। ਤੇ ਉਹਦੇ ਵਿੱਚ ਬਹੁਤ ਨਾ ਸਿਰਫ ਕਿ ਉਹ, ਬਲਕਿ ਜਿਨ੍ਹਾਂ ਨੇ ਪੁਰਾਣੀਆਂ ਜੰਗਾਂ ਦੇ ਵਿੱਚ ਕੁਝ ਗਾਜ਼ੀ ਨੇ, ਉਹਨਾਂ ਦੀਆਂ ਪੈਨਸ਼ਨਾਂ ਵੀ ਬੰਦ ਕਰ ਦਿੱਤੀਆਂ ਹੈ। ਤੁਸੀਂ ਇਹ ਦੇਖੋ ਕਿ ਇੱਕ ਬੰਦਾ ਜਿਹੜਾ ਤੁਹਾਡੇ ਮੁਲਕ ਦੇ ਵਾਸਤੇ ਜੰਗ ਲੜ ਕੇ ਗਾਜ਼ੀ ਹੋ ਕੇ ਵਾਪਸ ਆਇਆ, ਉਸ ਬੰਦੇ ਨੂੰ ਜਾਂ ਉਹਦੀ ਫੈਮਿਲੀ ਨੂੰ ਉਹਦੀ ਪੈਨਸ਼ਨ ਨਹੀਂ ਮਿਲਦੀ ਪਈ, ਕਿਉਂਕਿ ਉਹਨੇ ਬਗਲੋਲ ਦਾ ਹੁਕਮ, ਗੈਰ ਕਾਨੂੰਨੀ ਹੁਕਮ ਨਹੀਂ ਮੰਨਿਆ। ਤੇ ਉਸ ਤੋਂ ਬਾਅਦ ਅਗਲੇ 2 ਆਰਮੀ ਚੀਫ ਜਿਹੜੇ ਕਿ ਮੋਸਟ ਸੀਨੀਅਰ ਨੇ, ਉਹਨਾਂ ਦਾ ਵੀ ਨੈਬ ਦੇ ਵਿੱਚ ਨਾਮ ਸੀਗਾ, ਜਿਹੜਾ ਕਿ ਉਹ ਕੇਸ ਬੰਦ ਹੋ ਗਏ ਆ। ਤੇ ਉਹਨਾਂ ਦੋਨਾਂ ਚੋਂ ਇੱਕ ਅਗਰ ਤੇ ਲੌਂਗ ਮਾਰਚ ਦੇ ਵਿੱਚ ਖਾਨ ਸਾਹਿਬ ਕਾਮਯਾਬ ਹੋ ਜਾਂਦੇ ਆ ਤੇ ਹਰ ਚੀਜ਼ ਉਹਨਾਂ ਦੇ ਅੰਡਰ ਆ ਜਾਂਦੀ ਆ, ਤੇ ਫਿਰ ਤੇ ਸ਼ਾਇਦ ਚੀਜ਼ ਬਦਲ ਜਾਵੇ। ਵਰਨਾ ਜਿਹੜੇ ਅਗਲੇ 2 ਆਰਮੀ ਚੀਫ ਆ, ਉਹ ਵੀ ਤੁਸੀਂ ਇਹ ਸਮਝ ਲਓ ਕਿ ਬਗਲੋਲ ਹੀ ਨੇ। ਬਗਲੋਲ ਮੈਂ ਕਿਉਂ ਕਹਿੰਦਾ ਪਿਆ ਕਿ ਉਹਨਾਂ ਨੇ ਵੀ ਓਨਾ ਹੀ ਖਾਦਾ ਹੋਇਆ ਆ ਜਿੱਦਾਂ ਆਪਣੇ ਵੱਡੇ ਹਾਜੀ ਹੋਣਾ ਨੇ ਖਾਦਾ, ਤੇ ਜਾਂ ਬਾਕੀ ਜਿਹੜੇ ਲੰਦਨ ਭੱਜੇ ਹੋਏ ਆ ਉਹ। ਤੇ ਆਹਿਸਤਾ ਅਗਲੇ ਕੁਝ ਦਿਨਾਂ ਦੇ ਵਿੱਚ ਬਾਕੀ ਵੀ ਕੁਝ ਭੱਜਦੇ ਪਏ ਨੇ,
ਤੇ ਇੱਕ ਬਹੁਤ ਅਹਿਮ ਚੀਜ਼ ਮੈਂ ਤੁਹਾਨੂੰ ਇੱਕ ਦੱਸਾਂ ਕਿ ਸ਼ਰੀਫ ਫੈਮਿਲੀ ਐਵਨਫੀਲਡ ਚੋਂ ਅੱਜ ਦੀ ਡੇਟ ਦੇ ਵਿੱਚ ਇਹਨੂੰ ਤੁਸੀਂ ਨੋਟ ਕਰ ਲਵੋ। ਐਵਨਫੀਲਡ ਜਿੱਦਾਂ ਹੀ ਵਿਕਦਾ ਆ ਜਾਂ ਨਾ ਵਿਕੇ, ਇਹ ਇਥੋਂ ਭੱਜਣ ਲੱਗੇ ਨੇ। ਨਾ ਸਿਰਫ ਕਿ ਪਾਕਿਸਤਾਨ ਚੋਂ ਭੱਜਣ ਲੱਗੇ ਨੇ, ਇਹ ਲੰਦਨ ਚੋਂ ਵੀ ਭੱਜਣ ਲੱਗੇ ਨੇ। ਇਹਨਾਂ ਦਾ ਅਗਲਾ ਟਾਰਗੇਟ ਹੈ ਛੋਟੇ ਮੀਏ ਨੇ ਤੇ ਅਮਰੀਕਾ ਦੇ ਵਿੱਚ ਆਪਣੀ ਪ੍ਰਾਪਰਟੀ ਤੇ ਬੱਚੇ ਵਗੈਰਾ ਜਿਹੜੇ ਨੇ ਉਹ ਇੱਥੇ ਘਲਾਤੇ ਨੇ। ਤੇ ਇੱਥੇ ਬਹੁਤ ਇੱਕ ਮਹਿੰਗਾ ਇਲਾਕਾ ਅਮਰੀਕਾ ਦੇ ਵਿੱਚ, ਜਿੱਥੇ ਇਹਨਾਂ ਦਾ ਮਹੱਲ ਤੇ ਬਾਕੀ ਸਭ ਚੀਜ਼ਾਂ ਜਿਹੜੀਆਂ ਉਹ ਤਿਆਰ ਆ। ਤੇ ਕੁਝ ਪੋਲੀਟੀਸ਼ੀਅਨ ਜਿਹੜੇ ਨੇ ਇਹਨਾਂ ਦੇ, ਉਹ ਟੈਕਸਸ ਦੇ ਵਿੱਚ ਉਹਨਾਂ ਨੇ ਰੈਂਚਜ਼, ਜਿਹਨੂੰ ਰੈਂਚ ਜਿਹਦੇ ਵਿੱਚ ਜ਼ਮੀਨ ਤੇ ਵੱਡੀ ਕੋਠੀ ਤੇ ਨਾਲ ਬਾਂਦਰ ਤੇ ਜਾਨਵਰ ਤੇ ਉਹ ਸਭ ਕੁਝ ਉਹਦੇ ਵਿੱਚ ਹੀ ਹੁੰਦਾ। ਤੇ ਉਹ ਸਾਰਾ ਕੁਝ ਇਹਨਾਂ ਨੇ ਕੁਛ ਦੀ ਉੱਥੇ ਹੈ ਜਾਇਦਾਦ, ਜਾਂ ਹੁਣ ਕੁਛ ਦੇਰ ਪਹਿਲੇ ਲਈ ਗਈ ਆ। ਤੇ ਮੇਰਾ ਖਿਆਲ ਹੈ ਕਿ ਅੱਜ ਦੇ ਵਾਸਤੇ ਇੰਨੀਆਂ ਕੁ ਚੀਜ਼ਾਂ ਕਾਫੀ ਨੇ। ਤੇ ਇਨਸ਼ਾਅੱਲਾ ਅਗਲੀ ਕਿਸ਼ਤ ਵਿੱਚ ਕੱਲ ਨੂੰ ਮੈਂ ਤੁਹਾਨੂੰ ਬਾਕੀ ਹੋਰ ਚੀਜ਼ਾਂ ਦੱਸਾਂਗਾ ਕਿ ਇਸਲਾਮਾਬਾਦ ਪੁਲਿਸ ਕੀ ਕਰਦੀ ਪਈ ਆ ਤੇ ਆਰਮੀ ਨੂੰ ਕੀ ਹੁਕਮ ਦਿੱਤਾ ਗਿਆ ਆ, ਤੇ ਬਾਜਵਾ ਸਾਹਿਬ ਇੱਥੇ ਅਮਰੀਕਾ ਕੀ ਕਰਦੇ ਪਏ ਨੇ। ਤੇ ਇਨਸ਼ਾਅੱਲਾ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕੱਲ ਅਗਲੇ ਵਲਾਗ ਦੇ ਵਿੱਚ ਦੱਸਾਂਗਾ। ਤੇ ਮੇਰੇ ਵੱਲੋਂ ਅਕਤੂਬਰ 5 ਸਭ ਦੋਸਤਾਂ ਨੂੰ ਸਲਾਮ ਤੇ ਅੱਲਾ ਹਾਫਿਜ਼।